ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਉਹ ਜਿਹੜੇ ਜਹਾਜ਼ ਨੇ ਉਹਨਾਂ ਨੂੰ ਕਿਉਂ ਉਤਾਰਿਆ ਗਿਆ, ਕਿਉਂ ਪੰਜਾਬ ਨੂੰ ਜਿਹੜਾ ਦਾਗਦਾਰ ਕਰਨ ਦਾ ਯਤਨ ਕੀਤਾ ਜਾ ਰਿਹਾ? ਕਾਰਨ ਇਹ ਸੀ ਕਿ ਅਮਰੀਕਾ ਨੇ ਇੱਕ ਇੰਡੀਆ ਨੂੰ ਸਰਕਾਰੀ ਸ਼ਕਤੀ ਦਿਖਾਈ ਹੈ ਵੀ ਮੈਂ ਐਦਾਂ ਵੀ ਕਰ ਸਕਦਾ। ਇਹਦੇ ਬਾਰੇ ਇਹਨਾਂ ਨੇ ਬੇਈਮਾਨੀ ਕੀਤੀ ਕਿ ਸਾਨੂੰ ਪੰਜਾਬੀਆਂ ਨੂੰ ਨੀਵਾਂ ਦਿਖਾਉਣ ਦੇ ਲਈ ਹਵਾਬਾਜ਼ੀ ਮੰਤਰਾਲੇ ਨੇ ਉਹਨੂੰ ਉਤਰਨ ਦੀ ਇਜਾਜ਼ਤ ਦਿੱਲੀ ਦੀ ਬਜਾਏ ਅੰਮ੍ਰਿਤਸਰ 'ਚ ਦਿੱਤੀ। ਪੰਜਾਬ ਸਟੇਟ ਗਵਰਨਮੈਂਟ ਦੀ, ਚਾਹੇ ਉਹ ਬਾਦਲ ਸਾਹਿਬ ਹੋਣ, ਚਾਹੇ ਕਾਂਗਰਸੀ ਹੋਣ, ਅਮਰਿੰਦਰ ਹੋਵੇ, ਚਾਹੇ ਭਗਵੰਤ ਮਾਨ ਹੋਵੇ, ਇਹਨਾਂ ਨੇ ਇਸ ਮੁੱਦੇ ਨੂੰ ਕਦੇ ਸੰਜੀਦਗੀ ਦੇ ਨਾਲ ਨਹੀਂ ਲਿਆ। ਜਿਹੜੇ ਲੋਕਾਂ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕੀਤਾ ਗਿਆ ਉਹਨਾਂ ਦੇ ਪੈਰਾਂ ਨੂੰ ਸੰਗਲੀਆਂ ਇਸ ਤਰ੍ਹਾਂ ਲਗਾਈਆਂ ਗਈਆਂ, ਉਹਦੇ ਵਿੱਚ ਲੋਕ ਵੀ ਮਹਿਸੂਸ ਕਰਦੇ ਕਿ ਜਿਵੇਂ ਉਹਨਾਂ ਨੇ ਬਹੁਤ ਵੱਡਾ ਕ੍ਰਾਈਮ ਕੀਤਾ ਹੋਵੇ। ਜਿੰਨੇ ਵੱਡੇ ਘਟਾਲੇ ਹੋਏ ਨੇ ਇੰਡੀਆ ਦੇ ਵਿੱਚ, ਉਹ ਗੁਜਰਾਤੀ ਭੱਜ ਰਹੇ ਨੇ, ਠੱਗੀਆਂ ਵੀ ਬਾਹਰ ਗੁਜਰਾਤੀ ਮਾਰ ਰਹੇ ਨੇ। ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਇੰਡੀਆ ਦੇ ਲੋਕ ਨੇ ਗੁਜਰਾਤ ਨੇ ਮੋਦੀ ਦੀ ਟੀਮ ਹੈ, ਮੋਦੀ ਦੀ ਟੀਮ ਕਰਕੇ ਉਹ ਡਿਪੋਰਟ ਕਰਨ ਲੱਗਿਆ ਹੋਇਆ। ਜੈ ਸ਼ੰਕਰ ਹੋਰੀ ਇਹਨਾਂ ਨੂੰ ਤਾਂ ਇਹ ਲੱਗਦਾ ਸੀ ਵੀ ਸਾਡੇ ਵਾਲੇ ਤਾਂ ਬੈਠੇ ਰਹਿਣਗੇ, ਜਿਹੜੇ ਇਹ ਪੰਜਾਬੀ ਨੇ ਇਹਨਾਂ ਨੂੰ ਅੱਤਵਾਦੀ ਐਲਾਨ ਦਈਏ ਕਿ ਪੰਜਾਬੀਆਂ ਨੂੰ ਉੱਥੋਂ ਬਾਹਰ ਕੱਢ ਦਈਏ, ਇੱਥੇ ਆ ਕੇ ਇਹਨਾਂ ਦਾ ਐਨਕਾਊਂਟਰ ਕਰ ਦਈਏ, ਸਾਨੂੰ ਤਾਂ ਉਜਾੜਨ ਲੱਗੇ ਹੋਏ ਨੇ। ਕਿਹੜੀ ਸਰਕਾਰ ਹੈ, ਮੈਨੂੰ ਇੱਕ ਸਰਕਾਰ ਦੱਸ ਦੇ, ਕਿਹੜੀ ਸਰਕਾਰ ਦੇ ਕੋਲੇ ਜਾ ਕੇ ਸਾਡੀ ਚੁਗਲੀ ਨਹੀਂ ਕੀਤੀ ਜਾਂ ਸਾਡੇ ਖਿਲਾਫ ਨਹੀਂ ਪਏ? ਕਿੱਥੇ ਨਹੀਂ ਜਾ ਕੇ ਇਹਨਾਂ ਨੇ ਕਿਹਾ? ਫਰਾਂਸ ਦੇ ਵਿੱਚ ਜਾ ਕੇ ਸਾਡੀ ਪੱਗ ਦਾ ਮਸਲਾ ਸੀ, ਕਿੱਥੇ ਚੱਕਿਆ ਇਹਨਾਂ ਨੇ? ਕਾਰਨ ਇਹੀ ਨੇ ਕਿ ਇਹਨਾਂ ਦੀ ਵੱਡੀ ਲੜਾਈ ਦੇ ਵਿੱਚ, ਇੰਟਰਨੈਸ਼ਨਲ ਮੁੱਦਿਆਂ ਦੇ ਵਿੱਚ ਇੰਡੀਆ ਆਪ ਕਮਜ਼ੋਰ ਮੁਲਕ ਹੈ ਤੇ ਦਿਖਾਉਂਦਾ ਆਪਦੇ ਆਪ ਨੂੰ ਸ਼ਕਤੀਸ਼ਾਲੀ ਮੁਲਕ ਹੈ। ਲੱਗਦਾ ਨਹੀਂ ਕਿ ਜਿਹੜੇ ਟਰੈਵਲ ਏਜੰਟਾਂ ਨੇ ਲੱਖਾਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਕੋਲੋਂ ਪੈਸਾ ਲਿਆ, ਉਹਨਾਂ ਦੀਆਂ ਜ਼ਮੀਨਾਂ ਘਰ-ਬਾਰ ਗਹਿਣੇ ਧਰਾਤਾ ਵਿਕਵਾਤਾ, ਉਹ ਵੀ ਇਸ ਮਸਲੇ ਦੇ ਵਿੱਚ ਮੁੱਖ ਤੌਰ ਤੇ ਜ਼ਿੰਮੇਦਾਰ ਨੇ? ਕਾਰਨ ਇਹ ਹੈ ਵੀ ਜਿਹੜੇ ਟਰੈਵਲ ਏਜੰਟ ਨੇ ਇਹ ਸੱਤਾਧਾਰੀ ਪਾਰਟੀਆਂ ਨੂੰ, ਚਾਹੇ ਕੋਈ ਸਰਕਾਰ ਹੋਵੇ ਪੰਜਾਬ ਦੀ, ਉਹਨਾਂ ਨੂੰ ਮੋਟੇ ਫੰਡ ਦਿੰਦੀਆਂ ਨੇ। ਇਹ ਕਹਿੰਦੇ ਨੇ ਵੀ ਜੋ ਚੱਲਦਾ ਚੱਲੀ ਜਾਣ ਦਿਓ, ਇਹ ਕਿਸੇ ਨੂੰ ਨਹੀਂ ਫੜਦਾ। ਕੀ ਸਾਡੇ ਦੇਸ਼ ਦੇ ਬੱਚਿਆਂ ਦਾ ਇਹ ਭਵਿੱਖ ਹੈ? ਕੀ ਸਾਡੀ ਕੌਮ ਦਾ ਇਹ ਭਵਿੱਖ ਹੈ? ਬਣੂਗਾ ਕੀ ਕੌਮ ਦਾ? ਕੋਈ ਬੋਲਣ ਵਾਲਾ ਹੈ ਹੀ ਨਹੀਂ ਇਹਨਾਂ ਦੇ ਖਿਲਾਫ। ਤੁਸੀਂ ਕਹਿੰਦੇ ਵੀ ਅੱਤਵਾਦੀ, ਸਰਕਾਰ ਨੂੰ ਵੱਡਾ ਅੱਤਵਾਦੀ ਕੋਈ ਹੈ? ਅਮਰੀਕਾ ਦੇ ਵੱਲੋਂ ਪੰਜਾਬੀ ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਗਏ ਹੋਏ ਲੋਕਾਂ ਨੂੰ ਜਿਹੜਾ ਡਿਪੋਰਟ ਕੀਤਾ ਗਿਆ, ਇਸੇ ਦੇ ਸੰਬੰਧ ਵਿੱਚ ਜਿਹੜੀ ਕਹਿ ਸਕਦੇ ਹਾਂ ਕਿ ਰਾਜਨੀਤੀ ਹੈ ਭਖਦੀ ਹੋਈ ਨਜ਼ਰ ਆ ਰਹੀ ਹੈ ਤੇ ਖਾਸ ਤੌਰ ਤੇ ਵੱਡੇ ਸਵਾਲੀਆ ਚਿੰਨ੍ਹ ਵੀ ਲਗਾਏ ਜਾ ਰਹੇ ਨੇ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਜਾਂ ਜਿਨ੍ਹਾਂ ਦੇ ਕੋਲੇ ਡਾਕੂਮੈਂਟਸ ਪੂਰੇ ਨਾ ਹੋਣ ਕਾਰਨ ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਤੇ ਉਸ ਤੋਂ ਬਾਅਦ ਤਮਾਮ ਸਾਰੀਆਂ ਸਮੀਖਿਆਵਾਂ ਨੇ ਕਿ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਜਹਾਜ਼ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਏਅਰਪੋਰਟ ਰਾਜਾ ਸਾਂਸੀ ਦੇ ਵਿੱਚ ਉਤਾਰਿਆ ਜਾਂਦਾ ਤੇ ਉਸ ਤੋਂ ਬਾਅਦ ਇੱਕ ਵੱਖਰੇ ਤਰੀਕੇ ਦੇ ਨਾਲ ਜਿਹੜੇ ਉਹ ਭਾਰਤੀ ਨੌਜਵਾਨ ਸੀ ਜਾਂ ਜਿਨ੍ਹਾਂ ਦੇ ਵਿੱਚ ਮੁਟਿਆਰਾਂ ਵੀ ਸੀ, ਉਹਨਾਂ ਨੂੰ ਇੱਕ ਕੈਦੀਆਂ ਵਾਲਾ ਰੂਪ ਦਿਖਾਇਆ ਜਾਂਦਾ ਹੈ। ਮੀਡੀਆ ਦੇ ਵਿੱਚ ਖੂਬ ਚਰਚਾਵਾਂ ਨੇ ਤੇ ਇਸੇ ਮਸਲੇ ਦੇ ਉੱਪਰ ਕਿਤੇ ਨਾ ਕਿਤੇ ਰਾਜਨੀਤੀ ਵੀ ਹੁੰਦੀ ਨਜ਼ਰ ਆ ਰਹੀ ਹੈ। ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਟੇਟ ਪ੍ਰਧਾਨ ਸਾਡੇ ਨਾਲ ਗੋਪਾਲ ਸਿੰਘ ਝਾੜੂ ਨੇ, ਉਹਨਾਂ ਦੇ ਕੋਲੋਂ ਤਮਾਮ ਸਾਰੀ ਜਾਣਕਾਰੀ ਲੈਣ ਦਾ ਯਤਨ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਜੀ T84 ਤੇ ਸਭਰਾਵਾਂ ਸਾਹਿਬ, ਤੁਹਾਨੂੰ ਦੇਖਣ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਸਤਿ ਸ਼੍ਰੀ ਅਕਾਲ। ਝਾੜੂ ਸਾਹਿਬ, ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਭਾਰਤੀ ਡਿਪੋਰਟ ਕੀਤੇ ਗਏ ਤਾਂ ਉਹਨਾਂ ਦੇ ਵਿੱਚ ਸਭ ਤੋਂ ਵਧੇਰੇ ਗਿਣਤੀ ਜਿਹੜਾ ਪੰਜਾਬ ਤੋਂ ਬਾਹਰਲੇ ਸੂਬਿਆਂ ਦੀ ਸੀ, ਜਿਹਦੇ ਵਿੱਚ ਮਹਾਰਾਸ਼ਟਰ ਦੇ, ਗੁਜਰਾਤ ਦੇ ਨਾਲ ਸੰਬੰਧਿਤ ਜਾਂ ਹਰਿਆਣਾ ਦੇ ਨਾਲ ਸੰਬੰਧਿਤ ਲੋਕਾਂ ਦੀ ਗਿਣਤੀ ਹੋਵੇ, ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਜਿਨ੍ਹਾਂ ਦੇ ਕੋਲੇ ਡਾਕੂਮੈਂਟਸ ਪੂਰੇ ਨਹੀਂ ਸੀ, ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਤਾਂ ਖਾਸ ਤੌਰ ਤੇ ਮੁੱਦਾ ਇਹ ਬਣਿਆ ਹੋਇਆ ਹੈ ਸਿਆਸਤ ਦੇ ਵਿੱਚ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਉਹ ਜਿਹੜੇ ਜਹਾਜ਼ ਨੇ ਉਹਨਾਂ ਨੂੰ ਕਿਉਂ ਉਤਾਰਿਆ ਗਿਆ, ਕਿਉਂ ਪੰਜਾਬ ਨੂੰ ਜਿਹੜਾ ਦਾਗਦਾਰ ਕਰਨ ਦਾ ਯਤਨ ਕੀਤਾ ਜਾ ਰਿਹਾ? ਗੱਲ ਸਭਰਾਵਾਂ ਸਾਹਿਬ ਬੜੀ, ਇਹ ਜਿਹੜੀ ਡਿਪੋਰਟ ਕਰਨ ਦੀ ਜਿਹੜੀ ਨੀਤੀ ਹੈ, ਇਹ ਜਿਹੜੀ ਪਹੁੰਚ ਹੈ, ਜਿਹੜੀ ਸੋਚ ਹੈ, ਜਿਸ ਤਰੀਕੇ ਦੇ ਨਾਲ ਆਪਾਂ ਇੱਥੇ ਆ ਕੇ ਇਸ ਮਕਾਮ ਦੇ ਉੱਤੇ ਖਲੋਤੇ ਹਾਂ, ਇਸ ਕਟਹਿਰੇ ਦੇ ਵਿੱਚ ਆ ਕੇ ਖੜ ਗਈ ਹੈ ਸਰਕਾਰ ਵੀ ਤੇ ਸਾਰੇ ਲੋਕ ਵੀ ਤੇ ਜਿਹੜੇ ਪਹੁੰਚਣ ਵਾਲੇ ਤੇ ਉਰੇ ਆਉਣ ਵਾਲੇ ਵੀ। ਇਹ ਚੇਤਨ ਕਰਨ ਦੀ ਵੱਡੀ ਲੋੜ ਹੈ। ਕਾਰਨ ਇਹ ਸੀ ਵੀ ਦੋ ਵੱਡੇ ਕਾਰਨ ਸੀ ਕਿ ਇੰਡੀਆ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਸੀਗੀ। ਲੋਕਾਂ ਦਾ ਪ੍ਰਵਾਸ ਪਹਿਲਾਂ ਅੰਗਰੇਜ਼ ਤੋਂ ਤੰਗ ਆ ਕੇ ਹੋਇਆ ਤੇ ਫਿਰ ਆਜ਼ਾਦ ਭਾਰਤ ਦੇ ਵਿੱਚ ਬੇਰੁਜ਼ਗਾਰੀ, ਬੇਇਨਸਾਫੀ ਤੇ ਗੈਰ ਜ਼ਿੰਮੇਵਾਰਾਂ ਨਾਲ ਤੇ ਆਪਦੀ ਜਾਨ ਨੂੰ ਖਤਰੇ ਦੇ ਵਿੱਚ ਅਗਲਾ ਕਹਿੰਦਾ ਵੀ ਇੱਥੇ ਨੂੰ ਛੱਡੋ ਤੇ ਬਾਹਰਲੀ ਕੰਟਰੀ 'ਚ ਜਾਓ ਤੇ ਘੱਟੋ ਘੱਟ ਤੁਹਾਨੂੰ ਕਾਨੂੰਨ ਦਾ ਰਾਜ ਤਾਂ ਹੋਏਗਾ। ਕਾਨੂੰਨ ਦਾ ਰਾਜ ਨਾ ਹੋਣ ਕਰਕੇ ਬਾਹਰਲੀ ਕੰਟਰੀ ਨੂੰ ਗਏ। ਦੂਜਾ ਰੁਜ਼ਗਾਰ ਤੇ ਤੀਜੀ ਸਿਹਤ ਸੰਭਾਲ। ਇਹ ਤਾਂ ਗੱਲਾਂ ਸੀ ਮਨੁੱਖੀ ਅਧਿਕਾਰਾਂ ਦੀ ਮਜਬੂਰੀ ਬਸ ਹੋ ਕੇ ਲੋਕ ਗਏ ਤੇ ਸ਼ੌਂਕ ਨਹੀਂ ਸੀ ਲੋਕਾਂ ਦਾ ਜਾਣ ਦਾ। ਵਤਨ ਛੱਡਣ ਨੂੰ ਆਪਣੇ ਜਿੱਥੇ ਮਾਂ ਬਾਪ ਨੂੰ ਛੱਡਦਾ ਨਹੀਂ ਹੁੰਦਾ ਕੋਈ। ਕਾਰਨ ਇਹ ਸੀ ਵੀ ਜਦੋਂ ਲੋਕ ਇੰਨਾ ਸਾਰਾ ਕੁਝ ਦੇਖਿਆ,
ਬਗਾਨਿਆਂ ਦਾ ਸੰਘਰਸ਼ ਬਗਾਨਿਆਂ ਨਾਲ ਵੀ ਲੜਨਾ ਪਿਆ ਤੇ ਆਪਣਿਆਂ ਨਾਲ ਵੀ ਲੜਨਾ ਪਿਆ। ਪੰਜਾਬੀ ਸੂਬੇ ਵਾਸਤੇ ਲੜਨਾ ਪੈ ਗਿਆ, ਪੰਜਾਬੀ ਮੋਰਚਿਆਂ ਬਾਰੇ ਲੜਨਾ ਪੈ ਗਿਆ, ਪੰਜਾਬੀ ਜਵਾਨ ਬਾਰੇ ਲੜਨਾ ਪੈ ਗਿਆ, ਪਾਣੀਆਂ ਬਾਰੇ ਲੜਨਾ ਪੈ ਗਿਆ, ਚੰਡੀਗੜ੍ਹ ਬਾਰੇ ਲੜਨਾ ਪੈ ਗਿਆ, ਸਾਡੇ 84 ਦੇ ਇਨਸਾਫ ਬਾਰੇ ਲੜਨਾ ਪੈ ਗਿਆ, ਝੂਠੇ ਪੁਲਿਸ ਮੁਕਾਬਲਿਆਂ ਪਿੱਛੇ ਲੜਨਾ ਪੈ ਗਿਆ, ਹਰ ਮੁੱਦੇ ਤੇ ਲੜਨਾ ਪੈ ਗਿਆ। ਜਿੱਥੋਂ ਇੱਕ ਪੰਜਾਬ ਦੇ ਲੋਕਾਂ ਨੇ ਸੋਚਿਆ ਵੀ ਇਹ ਕੰਟਰੀ ਦੇ ਵਿੱਚੋਂ ਇਹਨੂੰ ਅਲਵਿਦਾ ਕਹਿ ਦਈਏ ਤਾਂ ਬਹੁਤਾ ਚੰਗਾ, ਤੇ ਲੋਕ ਜ਼ਿਆਦਾਤਰ ਪ੍ਰਵਾਸ ਤਾਂ ਹੋਇਆ। ਜ਼ਿਆਦਾਤਰ ਜਿਹੜੇ ਪੋਲੀਟੀਕਲ ਸਟੇ ਹੈ ਸਾਲਮ ਹੈ ਉਹ ਇਸੇ ਕਰਕੇ ਮਿਲਦੀ ਰਹੀ ਹੈ ਕਿਉਂਕਿ ਇੱਥੇ ਫਰਜ਼ੀ ਇਨਕਾਊਂਟਰ ਹੁੰਦੇ ਸੀਗੇ। ਇਹਦਾ ਕਾਰਨ ਇਹ ਸੀ ਵੀ ਘੱਟੋ ਘੱਟ ਬੰਦੇ ਦੀ ਜਾਨ ਬਚ ਜੂਗੀ। ਜਿਹੜੀ ਸਥਿਤੀ ਇਹ ਪੈਦਾ ਸਾਡੀ ਸਰਕਾਰ ਫੇਲੀਅਰ ਹੋਈ ਹੈ, ਸਾਡੀ ਸਰਕਾਰ ਜ਼ਿੰਮੇਵਾਰ ਹੈ, ਟਰੰਪ ਘੱਟ ਜ਼ਿੰਮੇਵਾਰ, ਇਹ ਜਦ ਜ਼ਿੰਮੇਵਾਰ ਵੱਧ ਨੇ। ਤੁਸੀਂ ਇੱਕ ਪ੍ਰਾਈਵੇਟ ਬੰਦਿਆਂ ਨੂੰ, ਪ੍ਰਾਈਵੇਟ ਇੱਕ ਕਹਿ ਦਈਏ ਟਰੈਵਲ ਏਜੰਟ, ਇੱਕ ਠੱਗੀ ਦਾ ਸ਼ਿਕਾਰ ਕਰਨ ਵਾਸਤੇ ਤੁਸੀਂ ਸਿੱਧਿਆਂ ਤੌਰ ਉੱਤੇ ਪੰਜਾਬ ਦੇ ਲੋਕਾਂ ਦੀ ਬਾਂਹ ਉਹਨਾਂ ਨੂੰ ਫੜਾ ਦਿੱਤੀ ਹੈ ਕਿ ਉਹ ਚਾਹੇ ਉਹ ਡਾਂਕੀ ਲਵਾਉਣ, ਚਾਹੇ ਉਹ ਅਨਲੀਗਲ ਤਰੀਕੇ ਦੇ ਨਾਲ ਕਿਵੇਂ ਉੱਦਾਂ, ਚਾਹੇ ਜਹਾਜ਼ ਰਾਹੀਂ ਭੇਜਣ, ਚਾਹੇ ਉਹ ਕਿਸੇ ਸਰਹੱਦਾਂ ਦੇ ਰਾਹੀਂ ਭੇਜਣ, ਚਾਹੇ ਉਹ ਜੰਗਲਾਂ ਰਾਹੀਂ ਭੇਜਣ, ਚਾਹੇ ਪਾਣੀ ਦੇ ਵਿੱਚ ਰਾਹੀਂ ਭੇਜ ਦੇਣ, ਚਾਹੇ ਉਹ ਡੁਬੋ ਦੇਣ ਕਿਸੇ ਸਮੁੰਦਰ ਦੇ ਵਿੱਚ। ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਪਹਿਲੀ ਗੱਲ ਪੰਜਾਬ ਸਟੇਟ ਗੌਰਮੈਂਟ ਦੀ, ਚਾਹੇ ਉਹ ਬਾਦਲ ਸਾਹਿਬ ਹੋਣ, ਚਾਹੇ ਕਾਂਗਰਸੀ ਹੋਣ, ਅਮਰਿੰਦਰ ਹੋਵੇ, ਚਾਹੇ ਭਗਵੰਤ ਮਾਨ ਹੋਵੇ, ਇਹਨਾਂ ਨੇ ਇਸ ਮੁੱਦੇ ਨੂੰ ਕਦੇ ਸੰਜੀਦਗੀ ਦੇ ਨਾਲ ਨਹੀਂ ਲਿਆ। ਦੂਜੀ ਗੱਲ ਇਹ ਸੀ ਕਿ ਸੈਂਟਰ ਗੌਰਮੈਂਟ ਨੇ ਵੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਸੋਚਿਆ ਵੀ ਜੋ ਹੁੰਦਾ ਹੋਈ ਜਾਣਦੇ, ਜੋ ਆਪਾਂ ਨੂੰ ਕੀ ਲੋੜ ਹੈ ਇਹਨਾਂ ਨੇ ਗੱਲ ਦੀ। ਜਿਹੜੇ ਬੰਦੇ ਗਏ ਨੇ ਬਾਹਰ ਉਹ ਪੈਸੇ ਵਾਲੇ ਨਹੀਂ ਗਏ, ਉਹ ਕਰਜ਼ਾ ਲੈ ਕੇ ਗਏ ਹੋਏ ਨੇ, ਜਿਹਦੇ ਕੋਲ ਜ਼ਮੀਨਾਂ ਵੇਚ ਕੇ ਗਏ ਨੇ, ਘਰ ਵੇਚ ਕੇ ਗਏ ਨੇ, ਕਾਰੋਬਾਰ ਵੇਚ ਕੇ ਗਏ ਨੇ। ਐਦਾਂ ਨਹੀਂ ਕੋਈ ਵੀ ਗਿਆ ਇਸ ਤਰੀਕੇ ਦੇ ਨਾਲ। ਜਿਨ੍ਹਾਂ ਕੋਲ ਪੈਸਾ ਸੀ ਉਹ ਨਹੀਂ ਗਿਆ ਉਰੇ। ਜਿਹੜੇ ਲੋਕਾਂ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕੀਤਾ ਗਿਆ ਉਹਨਾਂ ਦੇ ਪੈਰਾਂ ਨੂੰ ਸੰਗਲੀਆਂ ਇਸ ਤਰ੍ਹਾਂ ਲਗਾਈਆਂ ਗਈਆਂ, ਉਹਦੇ ਵਿੱਚ ਲੋਕ ਵੀ ਮਹਿਸੂਸ ਕਰਦੇ ਕਿ ਜਿਵੇਂ ਉਹਨਾਂ ਨੇ ਬਹੁਤ ਵੱਡਾ ਕ੍ਰਾਈਮ ਕੀਤਾ ਹੋਵੇ। ਕਾਰਨ ਇਹ ਸੀਗਾ ਸਾਡੀ ਇੰਡੀਅਨ ਗੌਰਮੈਂਟ, ਕਾਰਨ ਇਹ ਵੱਡੇ ਕਾਰਨ ਨੇ, ਇੰਟਰਨੈਸ਼ਨਲ ਲੈਵਲ ਦੇ ਵੱਡੇ ਮੁੱਦੇ ਨੇ। ਕਾਰਨ ਇਹ ਹੈ ਕਿ ਅਮਰੀਕਾ ਦੀ ਜਿਹੜੀ ਸਰਹੱਦ ਦੇ ਨਾਲ ਲੱਗਦਾ ਰਸ਼ੀਆ ਹਰ ਮੁੱਦੇ ਦੇ ਉੱਤੇ ਉਹਨਾਂ ਦੇ ਇੱਟ ਕੁੱਤੇ ਦਾ ਵੈਰ ਹੋਇਆ ਹਰ ਮੁੱਦੇ ਤੇ, ਹਰ ਗੱਲ ਉੱਤੇ। ਜਿਵੇਂ ਉਹ ਯੂਕਰੇਨ ਨੂੰ ਦੱਬਣਾ ਚਾਹੁੰਦਾ ਹੈ, ਮਾਰਨਾ ਚਾਹੁੰਦਾ ਹੈ, ਇਸ ਤਰੀਕੇ ਦੇ ਨਾਲ ਇਹ ਫਲਸਤੀਨ ਦੀ ਮਦਦ ਕਰਦੇ ਨੇ, ਅਮਰੀਕਾ ਇਜ਼ਰਾਈਲ ਦੀ ਮਦਦ ਕਰਦਾ ਹੈ। ਕਾਰਨ ਇਹ ਹੈ ਕਿ ਜਿਹੜਾ ਇਹ ਰਸ਼ੀਆ ਤੇ ਚਾਈਨਾ ਤੇ ਇੰਡੀਆ ਇਕੱਠਾ ਗਰੁੱਪ ਇੱਕ ਅਮਰੀਕਾ ਦੇ ਖਿਲਾਫ ਇੱਕ ਧੜਾ ਪੈਦਾ ਬਣ ਗਿਆ। ਇਹ ਕਾਰਨ ਸੀ ਉੱਥੇ ਦੀ ਰਾਜਨੀਤੀ ਨੂੰ ਵੀ, ਤੇ ਉੱਥੇ ਦੇ ਹਰ ਸੰਭਵ ਨੂੰ, ਹਰ ਯਤਨਾਂ ਨੂੰ ਫੇਲ ਕਰਨਾ ਚਾਹੁੰਦੇ ਨੇ। ਹਰ ਲੜਾਈ ਦਾ ਹਿੱਸਾ ਬਣਨੀ ਚਾਹੁੰਦੀ ਹੈ, ਸਰਕਾਰ ਬਣਨ ਲੱਗੀ ਹੋਈ ਹੈ ਸਾਡੀ ਇੰਡੀਅਨ ਗੌਰਮੈਂਟ। ਉਹ ਇਸੇ ਕਰਕੇ ਅਮਰੀਕਾ ਨੂੰ ਲੱਗਿਆ ਵੀ ਕਿਉਂ ਨਾ ਇਹੋ ਜਿਹੇ ਬੰਦਿਆਂ ਨੂੰ ਡਿਪੋਰਟ ਕੀਤਾ ਜਾਵੇ ਜਿਹਦਾ ਸੇਕ ਤਾਂ ਇੰਡੀਅਨ ਗੌਰਮੈਂਟ ਨੂੰ ਲਾਇਆ ਸੀ ਉਹਨਾਂ ਨੇ, ਪਰ ਉਹਦੇ ਨਾਲ ਸਾਨੂੰ ਪੰਜਾਬੀ ਨੂੰ ਵੀ ਲੱਗਣਾ ਪੈ ਗਿਆ ਜੀ। ਅਦਰਵਾਈਜ਼ ਸਾਡੇ ਪੰਜਾਬੀਆਂ ਨੂੰ ਇਸ ਤਰੀਕੇ ਦਾ ਦੁਨੀਆ ਦੇ ਵਿੱਚ ਇਹੋ ਜਿਹੀ ਸਾਡੀ ਕੌਮ ਨਹੀਂ ਹੈ ਜਿਸ ਤਰੀਕੇ ਦੇ ਨਾਲ ਸਾਨੂੰ ਧੱਕੇ ਨਾਲ ਡਿਪੋਰਟ ਕਰ ਦੇਣ ਜਾਂ ਅੱਤਵਾਦੀ ਲਾਣ ਦੇਣ। ਕਾਰਨ ਇਹ ਹੈ ਕਿ ਸਾਰਾ ਦਿਨ ਭਾਰਤੀ ਮੀਡੀਆ ਤੇ ਇੰਡੀਅਨ ਗੌਰਮੈਂਟ ਦੇ ਤੇ ਸ਼ਿਵ ਸੈਨਾ ਜਿਹੜੇ ਦੂਜੇ ਹਿੰਦੂ ਸੰਗਠਨ ਨੇ ਸਿੱਖਾਂ ਨੂੰ ਅੱਤਵਾਦੀ ਕਹਿਣ ਲੱਗੇ ਹੋਏ ਨੇ। ਇਹਦਾ ਕਾਰਨ ਵੀ ਹੋਇਆ ਕਿ ਇਹ ਸਾਨੂੰ ਹਰ ਦੁਨੀਆ ਦੇ ਵਿੱਚ, ਹਰ ਕਿੱਤੇ ਦੇ ਵਿੱਚ ਇਹੀ ਗੱਲ ਕਹਿਣ ਲੱਗੇ ਹੋਏ ਨੇ ਕਿ ਸਿੱਖ ਨੇ ਜਿਹੜੇ ਟੈਰਰਿਜ਼ਮ ਨੇ, ਇਹ ਟੈਰਰਿਸਟ ਨੇ, ਹਾਰਡਲਾਈਨਰ ਨੇ, ਇਹ ਰੈਡੀਕਲ ਨੇ, ਸਿੱਖ ਨੇ ਇਹ ਅੱਤਵਾਦੀ ਨੇ। ਇਹਨਾਂ ਨੇ ਸਾਡਾ ਲਦੇਨ ਦੇ ਨਾਲ ਬਿਲਕੁਲ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਾਲ। ਨਸਲੀ ਹਮਲੇ ਵੀ ਸਾਡੇ 'ਤੇ ਇਹਨਾਂ ਨੇ, ਸਾਡੀ ਇੰਡੀਅਨ ਗੌਰਮੈਂਟ ਨਹੀਂ ਕਰਵਾਏ ਨੇ ਸਾਡੇ ਉੱਤੇ। ਕਾਰਨ ਇਹ ਹੈ ਕਿ ਜਦੋਂ ਉਹਨਾਂ ਨੂੰ ਇਹ ਲੱਗਿਆ ਵੀ ਅਮਰੀਕਾ ਦੇ ਖਿਲਾਫ ਰਸ਼ੀਆ ਦੇ ਨਾਲ ਜਿਹੜੀ ਗੰਢ ਧੁੱਪ ਹੈ ਉਹ ਇੰਡੀਆ ਦੀ ਹੈ, ਇੰਡੀਆ ਦੇ ਕਰਕੇ ਉਸੇ ਕਰਕੇ ਉਹਨਾਂ ਨੇ ਇੱਕ ਵੱਡਾ ਸਟੈਂਡ ਟਰੰਪ ਨੇ ਲੈ ਲਿਆ। ਕਦੇ ਹੋਇਆ ਸੀ ਕਿਤੇ ਫੌਜੀ ਆਰਮੀ ਦਾ ਇੱਕ ਸਬਕ ਤਾਂ ਸਿਖਾਉਣ ਆਇਆ ਸੀਗਾ ਟਰੰਪ ਜੀ ਸਾਡੇ ਮੋਦੀ ਸਾਹਿਬ ਨੂੰ, ਕਿਤੇ ਉਹਨਾਂ ਨੇ ਆਪਣੇ ਇੰਡੀਆ ਦਾ ਸ਼ਕਤੀਸ਼ਾਲੀ ਜਿਹੜਾ ਸਾਡੇ ਐਰੋਪਲੇਨ ਆਇਆ, ਜਹਾਜ਼ ਰਾਹੀਂ ਲਿਆਏ ਨੇ ਫੌਜੀ, ਸਭ ਤੋਂ ਮਹਿੰਗਾ ਆਇਆ, ਉਹਦਾ 4500 ਰੁਪਇਆ ਡਾਲਰ ਦੇ ਹਿਸਾਬ ਨਾਲ ਇੱਕ ਬੰਦੇ ਦੀ ਕੋਸਟ ਆਈ ਹੈ ਉਹਦੀ ਟਿਕਟ। ਆਮ ਤੌਰ 'ਤੇ 800-900 ਡਾਲਰ ਦੀ ਟਿਕਟ ਦੇ ਨਾਲ ਬੰਦਾ ਇੱਥੇ ਦੂਜੇ ਐਰੋਪਲੇਨਾਂ 'ਚ ਆ ਜਾਂਦਾ ਹੈ। ਕਾਰਨ ਇਹ ਸੀ ਕਿ ਅਮਰੀਕਾ ਨੇ ਇੱਕ ਇੰਡੀਆ ਨੂੰ ਸਰਕਾਰੀ ਸ਼ਕਤੀ ਦਿਖਾਈ ਹੈ ਵੀ ਮੈਂ ਇੱਦਾਂ ਵੀ ਕਰ ਸਕਦਾ। ਇਹਦੇ ਬਾਰੇ ਇਹਨਾਂ ਨੇ ਬੇਈਮਾਨੀ ਕੀਤੀ ਕਿ ਸਾਨੂੰ ਪੰਜਾਬੀਆਂ ਨੂੰ ਨੀਵਾਂ ਦਿਖਾਉਣ ਦੇ ਲਈ ਹਵਾਬਾਜ਼ੀ ਮੰਤਰਾਲੇ ਨੇ ਉਹਨੂੰ ਉਤਰਨ ਦੀ ਇਜਾਜ਼ਤ ਦਿੱਲੀ ਦੀ ਬਜਾਏ ਅੰਮ੍ਰਿਤਸਰ 'ਚ ਦਿੱਤੀ। ਹਾਲਾਂਕਿ ਉਹਦੇ 'ਚ ਜਿਹੜੇ ਬਾਹਰ ਜਾਣ ਵਾਲੇ ਡਿਪੋਰਟ ਕੀਤੇ ਨੇ, ਜਾਂ ਤਾਂ ਸਭ ਤੋਂ ਪਹਿਲਾਂ ਤਾਂ ਮਹਾਰਾਸ਼ਟਰ ਵਾਲੇ ਕੀਤੇ ਸੀ, ਉਸ ਤੋਂ ਬਾਅਦ 'ਚ ਗੁਜਰਾਤ ਵਾਲੇ ਕੀਤੇ ਸੀਗੇ। ਜ਼ਿਆਦਾਤਰ ਇਹ ਅੱਜ ਦੇ ਨਹੀਂ, ਇਹ ਬਹੁਤੇ ਕਈ ਹਜ਼ਾਰ ਬੰਦਾ ਪਹਿਲਾਂ ਡਿਪੋਰਟ 2-2.5 ਹੋ ਚੁੱਕਿਆ। ਉਹ ਕਾਰਨ ਇਹ ਸੀਗਾ ਕਿ ਸਾਨੂੰ ਪੰਜਾਬੀਆਂ ਨੂੰ ਜਿਹੜੇ 30 ਬੰਦੇ 33 ਬੰਦੇ ਡਿਪੋਰਟ ਕੀਤੇ ਨੇ, ਸਾਨੂੰ ਤਾਂ ਸਿਰਫ ਸਾਡੇ 'ਤੇ ਇੱਕ ਕਲੰਕ ਲਾਉਣ ਦੇ ਲਈ ਸਰਕਾਰ ਨੇ ਇੱਕ ਕੰਮ ਕੀਤਾ। ਇਹ ਗੱਲ ਉੱਦਾਂ ਸਰਕਾਰ ਚਾਹੇ ਉਹ ਨਾ ਕਰਦੀ, ਅਮਰੀਕਾ ਸਰਕਾਰ, ਇਹਨਾਂ ਨੇ ਸਾਡੇ 'ਤੇ ਕਲੰਕ ਜ਼ਰੂਰ ਲਾ ਦਿੱਤਾ ਗਿਆ। ਸਾਜ਼ਿਸ਼ ਦੇ ਤਹਿਤ ਹੈ। ਦੂਜੀ ਗੱਲ ਹੈ ਕਿ ਜਿੰਨੇ ਗੁਜਰਾਤੀ ਨੇ, ਜਿੰਨੇ ਵੱਡੇ ਘਟਾਲੇ ਹੋਏ ਨੇ ਇੰਡੀਆ ਦੇ ਵਿੱਚ, ਜਿੰਨੇ ਪੈਸੇ ਲੈ ਕੇ ਭੱਜੇ ਨੇ, ਉਹ ਗੁਜਰਾਤੀ ਭੱਜ ਰਹੇ ਨੇ, ਠੱਗੀਆਂ ਵੀ ਬਾਹਰ ਗੁਜਰਾਤੀ ਮਾਰ ਰਹੇ ਨੇ। ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਇੰਡੀਆ ਦੇ ਲੋਕ ਨੇ, ਗੁਜਰਾਤ ਨੇ, ਮੋਦੀ ਦੀ ਟੀਮ ਹੈ ਇਹ,
ਮੋਦੀ ਦੀ ਟੀਮ ਕਰਕੇ ਉਹ ਡਿਪੋਰਟ ਕਰਨ ਲੱਗਿਆ ਹੋਇਆ। ਮੋਦੀ ਦੀ ਟੀਮ ਕਰਕੇ, ਮੋਦੀ ਦੀ ਜਿਹੜੀ ਟੀਮ ਜਿਹੜੀ ਠੱਗੀਆਂ ਮਾਰਦੀ ਹੈ ਉਹ ਇੰਡੀਆ ਦੇ ਵਿੱਚੋਂ ਬਾਹਰ ਪੈਸਾ ਲਿਜਾਣਾ ਚਾਹੁੰਦੀ ਹੈ, ਉੱਥੇ ਵੀ ਇਹੋ ਜਿਹੇ ਕਾਰਨਾਮੇ ਕਾਲੇ ਕਰਦੀ ਹੈ। ਡਿਪੋਰਟ ਕਰਨ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਜਾਂਦੇ ਨੇ, ਉਹ ਸਹਿਮਤੀ ਦੇ ਕੇ ਆਉਂਦੇ ਨੇ ਕਿ ਇਹ ਜਿਹੜੀ ਚਰਚਾ ਹੋ ਰਹੀ ਹੈ ਇਹਨੂੰ ਕਿਵੇਂ ਦੇਖਿਆ ਜਾਵੇ, ਸਹਿਮਤੀ ਦਿੱਤੀ ਹੋਈ ਸੀ। ਕਾਰਨ ਇਹ ਹੈ ਕਿ ਜੈ ਸ਼ੰਕਰ ਹੋਰੀ ਇਹਨਾਂ ਨੂੰ ਤਾਂ ਇਹ ਲੱਗਦਾ ਸੀ ਵੀ ਸਾਡੇ ਵਾਲੇ ਤਾਂ ਬੈਠੇ ਰਹਿਣਗੇ, ਜਿਹੜੇ ਇਹ ਪੰਜਾਬੀ ਨੇ ਇਹਨਾਂ ਨੂੰ ਅੱਤਵਾਦੀ ਲਾਣਦੀ ਹੈ ਕਿ ਪੰਜਾਬੀਆਂ ਨੂੰ ਉੱਥੋਂ ਬਾਹਰ ਕੱਢ ਦਈਏ, ਇੱਥੇ ਆ ਕੇ ਇਹਨਾਂ ਦਾ ਐਨਕਾਊਂਟਰ ਕਰ ਦਈਏ। ਸਾਨੂੰ ਤਾਂ ਉਜਾੜਨ ਲੱਗੇ ਹੋਏ ਨੇ, ਸਾਨੂੰ ਤਾਂ ਸਿੱਖਾਂ ਨੂੰ ਹਰ ਜਗ੍ਹਾ ਦੇ ਉੱਤੇ ਜਾ ਕੇ ਹਰ ਸਰਕਾਰ ਦੇ ਨਾਲ, ਹਰ ਗੌਰਮੈਂਟ ਕੋਈ ਵੀ ਹੋਵੇ ਪ੍ਰਧਾਨ ਮੰਤਰੀ, ਸਿੱਖਾਂ ਨੂੰ ਇਹ ਗੱਲ ਕਹਿੰਦਾ ਵੀ ਇਹਨਾਂ ਦੀ ਤਿੱਖੀ ਨਜ਼ਰ ਰੱਖੀ ਜਾਵੇ ਜੀ, ਹਾਰਡਲਾਈਨਰ ਨੇ ਜੀ, ਇਹ ਹਰੇਕ ਸਰਕਾਰ ਜਾ ਕੇ ਕਹਿੰਦੇ ਨੇ। ਡਿਪੂਟੇਸ਼ਨ ਹੋਣ ਵਾਲਿਆਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਗਿਣਤੀ ਬਿਲਕੁਲ ਘੱਟ ਹੈ ਦੂਜੇ ਸੂਬਿਆਂ ਦੇ ਨਾਲੋਂ, ਤੇ ਕੀ ਲੱਗਦਾ ਕਿ ਫਿਰ ਸਮੇਂ-ਸਮੇਂ 'ਤੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਕੁਝੀਆਂ ਚਾਲਾਂ ਚੱਲੀਆਂ ਜਾਂਦੀਆਂ ਆ? ਇਹ ਆਹੀ ਤਾਂ ਤੁਹਾਨੂੰ ਦੱਸਦੇ ਆ ਵੀ ਚਾਲ ਇਹਨਾਂ ਦੀ ਜਿਹੜੀ ਉਹ ਸਰਕਾਰ ਕਹਿੰਦੀ ਹੈ ਵੀ ਤੁਹਾਡੀ ਦੇਸ਼ ਦੀ ਕੰਟਰੀ ਦੇ ਵਿੱਚ ਆਹ ਹੋ ਰਿਹਾ ਹੈ, ਇੱਦਾਂ ਦਾ ਹੋ ਰਿਹਾ ਹੈ, ਇਹ ਸਾਡੇ ਦੇ ਖਿਲਾਫ ਹੀ ਜਾਂਦੇ ਨੇ। ਕਿਹੜੀ ਸਰਕਾਰ ਹੈ, ਮੈਨੂੰ ਇੱਕ ਸਰਕਾਰ ਦੱਸ ਦੇ ਕਿਹੜੀ ਸਰਕਾਰ ਦੇ ਕੋਲੇ ਜਾ ਕੇ ਸਾਡੀ ਚੁਗਲੀ ਨਹੀਂ ਕੀਤੀ ਜਾਂ ਸਾਡੇ ਖਿਲਾਫ ਨਹੀਂ ਪਏ? ਕਿੱਥੇ ਨਹੀਂ ਜਾ ਕੇ ਇਹਨਾਂ ਨੇ ਕਿਹਾ? ਫਰਾਂਸ ਦੇ ਵਿੱਚ ਜਾ ਕੇ ਸਾਡੀ ਪੱਗ ਦਾ ਮਸਲਾ ਸੀ, ਕਿੱਥੇ ਚੱਕਿਆ ਇਹਨਾਂ ਨੇ? ਕਿੱਥੇ ਸਾਡਾ ਮਸਲਾ ਇਹਨਾਂ ਨੇ ਹੱਲ ਕਰਵਾ ਕੇ ਦਿੱਤਾ? ਇੰਗਲੈਂਡ 'ਚ ਕਰਵਾ ਕੇ ਦਿੱਤਾ ਸਾਡੀ ਕਦੇ ਕੋਹੀਨੂਰ ਹੀਰੇ ਦੀ ਗੱਲ ਕੀਤੀ ਹੈ ਇਹਨਾਂ ਨੇ? ਕੀਤੀ ਹੈ ਕਦੇ? ਸਾਡਾ ਤੋਸ਼ੇਖਾਨੇ ਦੀ ਗੱਲ ਕੀਤੀ ਹੈ ਜਿਹੜਾ ਇੰਗਲੈਂਡ ਦੇ ਵਿੱਚ ਪਿਆ? ਕਦੇ ਗੁਰੂ ਗੋਬਿੰਦ ਸਿੰਘ ਦੀ ਕਲਗੀ ਦੀ ਗੱਲ ਕਿਤੇ ਕੀਤੀ ਹੈ ਸਰਕਾਰ ਨੇ? ਕਿਹੜਾ ਮੁੱਦਾ ਚੁੱਕਿਆ ਸਰਕਾਰ ਨੇ ਇਸ ਗੱਲ ਮਾਮਲੇ 'ਤੇ? ਸਾਡੇ ਤਾਂ ਗਲ ਦੇ ਵਿੱਚ ਅੰਗੂਠਾ ਦੇਣਾ ਚਾਹੁੰਦੀ ਹੈ ਸਰਕਾਰ, ਮਾਰ ਦੇਣਾ ਚਾਹੁੰਦੀ ਹੈ। ਇਸ ਕਰਕੇ ਜਾਗਣ ਦੀ ਲੋੜ ਸੀ। ਕਾਰਨ ਇਹੀ ਨੇ ਕਿ ਇਹਨਾਂ ਦੀ ਵੱਡੀ ਲੜਾਈ ਦੇ ਵਿੱਚ, ਇੰਟਰਨੈਸ਼ਨਲ ਮੁੱਦਿਆਂ ਦੇ ਵਿੱਚ ਇੰਡੀਆ ਆਪ ਕਮਜ਼ੋਰ ਮੁਲਕ ਹੈ ਅਤੇ ਦਿਖਾਉਂਦਾ ਆਪਦੇ ਆਪ ਨੂੰ ਸ਼ਕਤੀਸ਼ਾਲੀ ਮੁਲਕ ਹੈ, ਅਤੇ ਇਹੋ ਜਿਹੇ ਜਿਹੜੀਆਂ ਸਾਜ਼ਿਸ਼ਾਂ ਦੂਜੇ ਮੁਲਕਾਂ ਦੇ ਖਿਲਾਫ ਘੜਦਾ ਹੈ, ਉਹ ਆਮ ਤੌਰ 'ਤੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਭੁਗਤਣੇ ਪੈਂਦੇ ਨੇ ਇਹਨਾਂ ਦੇ ਵਿੱਚ। ਕਾਰਨ ਮੋਦੀ ਦੀ ਲੜਾਈ ਰਸ਼ੀਆ ਦੇ ਨਾਲ ਹੋਣ ਕਰਕੇ ਪ੍ਰੋਬਲਮ ਸਾਡੀ ਇੱਥੇ ਇਹ ਜੜ ਬਣੀ ਹੈ। ਇਹਨੇ ਗੱਲ ਹੀ ਨਹੀਂ ਕੀਤੀ ਬੈਠ ਕੇ। ਜੇ ਕਿਤੇ ਸਾਡਾ ਦੋਸਤਾਨਾ ਸੰਬੰਧ ਹੁੰਦਾ, ਲੋਕਤੰਤਰ ਦਾ ਰਾਜ ਹੁੰਦਾ, ਉੱਥੇ ਰਾਜ ਭਾਗ ਹੁੰਦਾ, ਸਾਡਾ ਫਰੈਂਡ ਦੇਸ਼ ਹੁੰਦਾ, ਤੇ ਸਾਨੂੰ ਕੌਣ ਕੱਢਦਾ ਸੀ ਇੱਥੋਂ? ਦੱਸੋ, ਮੈਂ ਤਾਂ ਦੇਖਿਆ ਨਹੀਂ ਕੋਈ ਕੱਢਦਾ ਜੀ। ਇਸ ਕਰਕੇ ਜੀ ਜੇ ਸਾਡੀ ਦੋਸਤਾਨਾ ਸੰਬੰਧ ਸੀਗਾ ਰਾਜ ਬਹਾਦਰ ਦੇ ਨਾਲ, ਜੰਗ ਬਹਾਦਰ ਦੇ ਨਾਲ, ਨੇਪਾਲ ਦੇ ਨਾਲ, ਮਹਾਰਾਣੀ ਜਿੰਦ ਕੌਰ ਨੂੰ ਤੇ ਸਾਡੇ ਸਿੱਖਾਂ ਨੂੰ ਪਨਾਹ ਨਹੀਂ ਸੀ ਦਿੱਤੀ ਸਾਨੂੰ। ਜਿੱਥੇ ਦੋਸਤਾਨਾ ਸੰਬੰਧ ਹੁੰਦਾ ਉੱਥੇ ਅੰਗਰੇਜ਼ ਦੇ ਖਿਲਾਫ ਨਾ। ਐਡੀ ਵੱਡਾ ਮੁਲਕ ਸੀ, ਅੰਗਰੇਜ਼ ਦਾ ਰਾਜ ਤੇ ਕਹਿੰਦੇ ਐਡਾ ਵੱਡਾ ਸੀਗਾ, ਸੂਰਜ ਨਹੀਂ ਸੀ ਛਿਪਦਾ। ਕਿਤੇ ਯੂਕੇ, ਕਿਤੇ ਆਸਟ੍ਰੇਲੀਆ, ਸੂਰਜ ਤਾਂ ਆਪੇ ਨਹੀਂ ਸੀ ਛਿਪਦਾ ਸਰਕਾਰ ਤੇ, ਐਡਾ ਵੱਡਾ ਤਾਂ ਕੰਟਰੀ ਸੀਗਾ। ਗੈਰ ਕਾਨੂੰਨੀ ਪ੍ਰਵਾਸ ਦੇ ਵਿੱਚ ਜਿੱਥੇ ਸਰਕਾਰਾਂ ਦੀਆਂ ਜਿਹੜੀਆਂ ਵੱਖ-ਵੱਖ ਸਮੇਂ-ਸਮੇਂ 'ਤੇ ਸੱਤਾਧਾਰੀ ਧਿਰਾਂ ਰਹੀਆਂ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ, ਤਾਂ ਉੱਥੇ ਹੀ ਲੱਗਦਾ ਨਹੀਂ ਕਿ ਜਿਹੜੇ ਟਰੈਵਲ ਏਜੰਟਾਂ ਨੇ ਲੱਖਾਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਕੋਲੋਂ ਪੈਸਾ ਲਿਆ, ਉਹਨਾਂ ਦੀਆਂ ਜ਼ਮੀਨਾਂ ਘਰ-ਬਾਰ ਗਹਿਣੇ ਧਰਾਤਾ ਵਿਕਵਾਤਾ, ਉਹ ਵੀ ਇਸ ਮਸਲੇ ਦੇ ਵਿੱਚ ਮੁੱਖ ਤੌਰ 'ਤੇ ਜ਼ਿੰਮੇਦਾਰ ਨੇ? ਕਾਰਨ ਇਹ ਹੈ ਵੀ ਜਿਹੜੇ ਟਰੈਵਲ ਏਜੰਟ ਨੇ ਇਹ ਸੱਤਾਧਾਰੀ ਪਾਰਟੀਆਂ ਨੂੰ, ਚਾਹੇ ਕੋਈ ਸਰਕਾਰ ਹੋਵੇ ਪੰਜਾਬ ਦੀ, ਉਹਨਾਂ ਨੂੰ ਮੋਟੇ ਫੰਡ ਦਿੰਦੀਆਂ ਨੇ ਕਿ ਇਹ ਕਹਿੰਦੇ ਨੇ ਵੀ ਜੋ ਚੱਲਦਾ ਚੱਲੀ ਜਾਣ ਦਿਓ, ਇਹ ਕਿਸੇ ਨੂੰ ਨਹੀਂ ਫੜਦੇ। ਇਹਨਾਂ ਨੇ ਕਿਸੇ ਨੂੰ ਨਹੀਂ ਫੜਨਾ। ਕਿਸੇ ਟਰੈਵਲ ਏਜੰਟ ਦੇ ਖਿਲਾਫ ਇੱਦਾਂ ਦੀ ਕੋਈ ਵੀ ਇਹਨਾਂ ਨੇ ਐਫਆਈਆਰ ਦਰਜ ਨਹੀਂ ਕਰਦੇ। ਅਸੀਂ ਇਹਦੇ 'ਤੇ ਕੰਮ ਵੀ ਕੀਤਾ, NRI ਵਿਸ਼ਿਆਂ ਦੇ ਉੱਤੇ। ਸਾਡੀ ਕੋਈ NGO ਸੀਗੀ, ਉਹਦੇ ਵਿੱਚ ਸਾਨੂੰ ਵੀ ਮੈਂਬਰ ਪਾਇਆ ਸੀ। ਮੈਂ ਵੈਸੇ ਸਰਕਾਰ ਨੂੰ ਪਤਾ ਹੁੰਦਾ ਕਿ ਜਿਹੜੇ ਬੰਦੇ ਆ, ਇਹ ਜਿਹੜੇ ਫਲਾਣੇ ਟਰੈਵਲ ਏਜੰਟ ਗੈਰ ਕਾਨੂੰਨੀ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਭੇਜ ਰਹੇ। ਕਾਰਨ ਇਹ ਹੈ ਕਿ ਜਿਹੜਾ ਬੰਦੇ ਦਾ ਵੀਜ਼ਾ ਲੱਗਦਾ, ਤੇ ਆਮ ਤੌਰ 'ਤੇ ਤੁਸੀਂ ਆਪਣੇ ਘਰੋਂ, ਅੱਜ ਨੈੱਟ 'ਤੇ ਗੂਗਲ ਦਾ ਜ਼ਮਾਨਾ ਹੈ, ਆਮ ਤੌਰ 'ਤੇ ਘਰੋਂ ਵੀ ਲੱਗ ਜਾਂਦਾ ਹੈ, ਜੇ 1 ਨੰਬਰ ਦਾ ਹੋਵੇ, ਜੇ ਲੱਗਣ ਵਾਲਾ ਹੋਵੇ। ਜਿਹੜੇ ਡੌਂਕੀ ਰੂਟ ਨੇ, ਜਿਹੜੇ ਤਾਂ ਗੈਰ ਕਾਨੂੰਨੀ ਨੇ, ਉਹ ਤਾਂ ਟਰੈਵਲ ਏਜੰਟ ਹੀ ਕਰਦੇ ਨੇ ਸਾਰਾ ਕੰਮ। ਤੁਹਾਡੇ ਸਾਹਮਣੇ ਸਾਡੀ ਸਰਕਾਰ ਨੂੰ ਸਾਰਾ ਕੁਝ ਪਤਾ ਹੁੰਦਿਆਂ ਹੋਵਾਇਆ ਕਿ ਇੱਥੋਂ ਦਿੱਲੀੋਂ ਜਹਾਜ਼ ਜਾਂਦਾ ਫਰਾਂਸ, ਸਿੱਧਾ ਜਹਾਜ਼ ਹੀ ਫਰਾਂਸ ਦੇ ਵਿੱਚ ਉਤਾਰ ਦਿੱਤਾ ਜਾਂਦਾ ਹੈ, ਉਹ ਜਿਹਦੇ ਵਿੱਚ ਸਭ ਤੋਂ ਵੱਧ ਗੁਜਰਾਤੀ। ਸਿੱਧਿਆਂ ਤੌਰ 'ਤੇ ਜਹਾਜ਼, ਇਹ ਸਰਕਾਰ ਨੂੰ ਨਹੀਂ ਪਤਾ ਲੱਗਿਆ ਵੀ ਜਹਾਜ਼ ਦੇ ਵਿੱਚ ਤੁਹਾਨੂੰ ਵੀਜ਼ਾ ਕਿਵੇਂ ਮਿਲਿਆ, ਜਾ ਕਿੱਥੇ ਰਹੇ ਹੋ, ਤੁਹਾਨੂੰ ਵੀਜ਼ਾ ਮਿਲਿਆ ਕਿ ਨਹੀਂ, ਹੈਗਾ ਕਿ ਨਹੀਂ। ਬਿਨਾਂ ਵਿਦਆਊਟ ਵੀਜ਼ੇ ਤੋਂ, ਸਰਕਾਰ ਦੇ ਅੱਖਾਂ 'ਚ ਹੁੰਦਿਆਂ ਹੋਇਆਂ, ਸਰਕਾਰ ਦੇ ਧਿਆਨ ਕੇਂਦਰ 'ਚ ਹੁੰਦਿਆਂ ਹੋਇਆਂ, ਇੰਡੀਆ ਤੋਂ ਫਰਾਂਸ ਦੇ ਏਅਰਪੋਰਟ ਦੇ ਉੱਤੇ ਜਹਾਜ਼ ਕਿੱਦਾਂ ਪਹੁੰਚ ਗਿਆ? 2 ਦਿਨ ਖੜਾ ਰਿਹਾ ਉੱਥੇ, ਦੱਸੋ ਕੱਲ੍ਹ। ਕਿਉਂਕਿ ਉੱਥੇ ਕਹਿੰਦੇ ਪੋਲੀਟੀਕਲ ਸਟੇ ਲੈਣੀ, ਉੱਥੇ ਜਾ ਕੇ ਆਪ ਹੀ ਰੌਲਾ ਪਵਾ ਦਿੱਤਾ। ਚਲੋ ਜੀ, ਉੱਥੇ ਗੱਲ ਕਰ, ਫਰਾਂਸ ਵਾਲਿਆਂ ਨੇ ਸੋਚਿਆ ਵੀ ਸਾਨੂੰ ਸਮਝ ਨਹੀਂ ਆ ਰਹੀ, ਇਹਨਾਂ ਦੇ ਇਹ ਕਿਹੜਾ ਅੰਦਰ ਹੋਏ ਨੇ, ਐਂਟਰੀ ਹੋਏ ਨੇ ਤੇ ਏਅਰਪੋਰਟ 'ਤੇ ਬੈਠੇ ਨੇ। ਉਹਦਾ ਅਦਾਲਤ ਦਾ ਤੇ ਸਰਕਾਰ ਦਾ ਫੈਸਲਾ ਹੋ ਗਿਆ, ਡਿਪੋਰਟ ਕਰ ਦਿੱਤੇ ਨੇ ਗਏ। ਸਰਕਾਰ ਤਾਂ ਸਾਰਾ ਕੁਝ ਇਹ ਕਰਾ ਰਹੀ ਹੈ। ਕਾਰਨ ਇਹਦੀ, ਉਹ ਕਹਿੰਦੇ ਵੀ ਸਾਡੇ ਤੋਂ ਕਰੋੜ ਰੁਪਈਆ ਲਿਆ ਗਿਆ, ਸਾਡੇ ਤੋਂ 70-80 ਲੱਖ ਰੁਪਈਆ ਲਿਆ ਗਿਆ ਟਰੈਵਲ ਏਜੰਟਾਂ, ਸਾਨੂੰ ਤਾਂ ਜਹਾਜ਼ 'ਚ ਚੜ੍ਹਾਇਆ ਗਿਆ, ਵੀਜ਼ਾ ਸਾਡੇ ਕੋਲ ਕੋਈ ਨਹੀਂ ਸੀ। ਸਰਕਾਰ ਨੂੰ ਏਅਰਪੋਰਟ ਦੇ ਉੱਤੋਂ ਬਿਨਾਂ ਵੀਜ਼ੇ ਤੋਂ ਜਹਾਜ਼ 'ਚ ਚੜ੍ਹਨ ਦੀ ਇਜਾਜ਼ਤ ਕਿਹਨੇ ਦਿੱਤੀ ਸੀ? ਬਿਨਾਂ ਵੀਜ਼ੇ ਤੋਂ ਏਅਰਪੋਰਟ ਦੇ ਉੱਤੇ ਜਾਣ ਦੀ ਇਜਾਜ਼ਤ ਕਿੱਥੋਂ? ਤੁਸੀਂ ਤੇ ਮੈਂ ਜਾ ਸਕਦੇ ਹਾਂ?
ਬਿਨਾਂ ਕਿਸੇ ਇਜਾਜ਼ਤ ਦੇ ਉੱਤੋਂ ਕਿ ਬਿਨਾਂ ਕਿਸੇ ਵੀਜ਼ਿਆਂ ਦੇ ਉੱਤੋਂ ਜਹਾਜ਼ ਨੂੰ ਇੱਥੋਂ ਇਹ ਕਿਤੇ ਫਲਾਈਟ ਕਿਸੇ ਉਡਾਰੀ ਕਿਵੇਂ ਭਰਨ ਦਿੱਤੀ ਗਈ, ਜਾ ਕੇ ਉੱਥੇ ਜਾ ਕੇ ਫਰਾਂਸ ਜਾ ਕੇ ਰੁਕਿਆ ਉਹ। ਤੇ ਫਿਰ ਮੈਨੂੰ ਇਹ ਦੱਸੋ ਜੀ, ਸਰਕਾਰ ਤਾਂ ਵਿੱਚ ਜ਼ਿੰਮੇਵਾਰ ਹੈ ਇਹਦੇ ਵਿੱਚ। ਸਰਕਾਰ ਦੇ ਵਾਸਤੇ ਲੱਗਦਾ ਨਹੀਂ ਕਿ ਕਿਤੇ ਸ਼ਰਮਨਾਕ ਵਰਤਾਰਾ ਹੈ, ਜਿਹੜੇ ਨੌਜਵਾਨ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਆਪਣਾ ਘਰ-ਬਾਰ ਤੇ ਪਰਿਵਾਰ ਛੱਡ ਕੇ ਅਮਰੀਕਾ ਦੇ ਵਿੱਚ ਗਏ, ਪਰ ਉੱਥੋਂ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੌਜਵਾਨਾਂ ਨੂੰ। ਦੇਖੋ ਜੀ, ਸਾਡੀ ਦੁਸ਼ਮਣ ਸਰਕਾਰ ਹੈ ਦਿੱਲੀ ਗੌਰਮੈਂਟ, ਉਹਨੇ ਉਹ ਕੋਈ ਸਾਡੀ ਸਰਕਾਰ ਨਹੀਂ, ਸਾਡੇ ਤੇ ਦੁਸ਼ਮਣ ਵਾਲਾ ਉਹਨਾਂ ਦਾ ਰਵੱਈਆ, ਦੁਸ਼ਮਣਾਂ ਦੀ ਧਾੜਵੀਆਂ ਦੀ ਤਰ੍ਹਾਂ ਆਏ ਨੇ। ਸ਼ਰਮ ਆਉਂਦੀ ਸਾਡੇ ਜਿਹੜੇ ਪੰਜਾਬ ਦੇ ਲੀਡਰ ਨੇ ਇਹਨਾਂ ਨੂੰ ਨਹੀਂ ਹੈ, ਇਹਨਾਂ ਨੇ ਸ਼ਰਮ ਹੈ ਹੀ ਨਹੀਂ ਕਿਸੇ ਕੋਲ। ਜੇ ਸ਼ਰਮ ਹੁੰਦੀ ਤਾਂ ਇਹੋ ਜਿਹਾ ਸਾਡੀ ਕੌਮ ਦੇ ਨਾਲ ਸੋਚਣਾ ਚਾਹੀਦਾ ਸੀ, ਸਾਡੇ ਬੱਚੇ ਰਹੋ ਜਿਹੜੇ ਡਿਪੋਰਟ ਹੋ ਕੇ ਆਏ ਨੇ, ਸਾਨੂੰ ਸੋਚਣਾ ਚਾਹੀਦਾ, ਸਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਕਿ ਸਾਡੇ ਬੱਚਿਆਂ ਦੇ ਪੈਰਾਂ ਨੂੰ ਬੇੜੀਆਂ ਲੱਗ ਕੇ ਆਈਆਂ ਹੋਈਆਂ ਨੇ, ਕਿਸ ਤਰੀਕੇ ਦੇ ਨਾਲ ਆਏ ਨੇ। ਸਾਰਾ ਘਰ-ਬਾਰ ਲੁੱਟਿਆ ਗਿਆ। ਪਹਿਲਾਂ ਸੀਗਾ, ਪਹਿਲਾਂ ਸਾਨੂੰ ਅੰਗਰੇਜ਼ ਲੁੱਟ-ਕੁੱਟ ਕੇ ਲੈ ਗਿਆ, ਫਿਰ ਸਾਨੂੰ ਇੰਡੀਅਨ ਗੌਰਮੈਂਟ ਲੁੱਟ-ਕੁੱਟ ਕੇ ਲੈ ਗਈ, ਅਤੇ ਫਿਰ ਸਾਨੂੰ ਆਰਮੀ ਲੁੱਟ ਕੇ ਲੈ ਗਈ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਮਾਰ ਕੇ, ਸਾਰਾ ਕੁਛ। ਫਿਰ ਸਾਡੀ ਪੰਜਾਬ ਦੀ ਪੁਲਿਸ ਨੇ ਲੁੱਟ ਲਈ, ਸਾਡੀ ਜਵਾਨੀ ਕੁੱਟ ਲਈ ਅਤੇ ਮਾਰ ਲਈ, ਅਤੇ ਬਾਅਦ 'ਚ ਲੁੱਟ ਲਈ ਵੀ ਦਿਓ ਜੀ, ਕਿੰਨੇ ਪੈਸੇ ਦਿੰਦੇ ਹੋ ਸਾਨੂੰ ਛੱਡਣ ਦੇ, ਤੁਹਾਡਾ ਮੁੰਡੇ ਨੂੰ ਜੀ ਇਨਕਾਊਂਟਰ ਹੋਊਗਾ ਜੀ, ਤੁਹਾਡੇ ਤਾਂ ਅੱਤਵਾਦੀਆਂ ਨਾਲ ਸੰਬੰਧ ਨੇ ਜੀ। ਫਿਰ ਉਦੋਂ ਬਾਅਦ ਸ਼ੁਰੂਆਤ ਹੁੰਦਾ, ਫਿਰ ਇਹ ਬਾਬਿਆਂ ਨੇ ਲੁੱਟ ਲਈ। ਫਿਰ ਉਦੋਂ ਬਾਅਦ ਵਿੱਚ ਆਹ ਪ੍ਰਵਾਸ ਦਾ ਹੁੰਦਾ, ਉਹ ਹੁਣ ਟਰੈਵਲ ਏਜੰਟਾਂ ਤੇ ਸਰਕਾਰ ਨੇ ਲੁੱਟ ਲਈ। ਉਹ ਪੰਜਾਬ ਦੀ ਨੌਜਵਾਨੀ ਤੇ ਕਿਸਾਨੀ ਜਾਓਗੇ ਕਿੱਥੇ? ਮੈਨੂੰ ਤਾਂ ਇਸ ਗੱਲ ਦੀ ਸ਼ਰਮ ਆਉਂਦੀ ਹੈ, ਰੋਣਾ ਵੀ ਆਉਂਦਾ ਸਭ ਤੋਂ ਵੱਧ। ਜੇ ਕੋਈ ਮੈਂ ਨਾ ਕੱਲ੍ਹ ਦਾ ਇਸ ਕਰਕੇ ਕੱਲ੍ਹ ਦਾ ਰਜਾਈ 'ਚ ਹੀ ਪਿਆ, ਮੈਂ ਕਿਹਾ ਵੀ ਆ ਜਦੋਂ ਮੈਂ ਖਬਰਾਂ ਸੁਣਦਾ ਕਿ ਸਾਡੇ ਦੇਸ਼ ਦੇ ਬੱਚਿਆਂ ਦਾ ਇਹ ਭਵਿੱਖ ਹੈ, ਕੀ ਸਾਡੀ ਕੌਮ ਦਾ ਇਹ ਭਵਿੱਖ ਹੈ, ਬਣੂਗਾ ਕੀ ਕੌਮ ਦਾ? ਕੋਈ ਬੋਲਣ ਵਾਲਾ ਹੈ ਹੀ ਨਹੀਂ ਇਹਨਾਂ ਦੇ ਖਿਲਾਫ। ਤੁਸੀਂ ਕਹਿੰਦੇ ਵੀ ਅੱਤਵਾਦੀ, ਸਰਕਾਰ ਨੂੰ ਵੱਡਾ ਅੱਤਵਾਦੀ ਕੋਈ ਹੈ? ਪੁਲਿਸ ਨੂੰ ਵੀ ਵੱਡਾ ਕੋਈ ਅੱਤਵਾਦੀ ਹੈ? ਜਿਨ੍ਹਾਂ ਨੂੰ ਹੁੰਦਿਆਂ ਹੋਇਆਂ ਟਰੈਵਲ ਏਜੰਟਾਂ ਦੀਆਂ ਦੁਕਾਨਾਂ ਪਿੰਡਾਂ 'ਚ ਖੁੱਲ੍ਹ ਗਈਆਂ ਨੇ, ਇਹ ਤੁਹਾਨੂੰ ਸ਼ਰਮ ਨਾ ਆਈ ਤੁਹਾਨੂੰ? ਇਸ ਕਰਕੇ ਤੁਸੀਂ ਮੈਨੂੰ ਦੱਸੋ, ਤੁਹਾਡੀ ਪੜ੍ਹੀ ਲਿਖੀ ਕਰੀਮ ਦਾ ਜਾਂ ਅਮਰੀਕਾ ਕੈਨੇਡਾ ਜਾ ਕੇ ਟਰਾਲਾ ਚਲਾਉਣ ਨੂੰ ਮਜਬੂਰ ਹੈ। ਯੂਪੀ ਬਿਹਾਰ ਦਾ ਭਈਆ 12 ਪੜ੍ਹਿਆ, ਤੁਹਾਡੇ IAS ਲੱਗਣ ਨੂੰ ਤਿਆਰ ਹੈ, ਪਤਾ ਨਹੀਂ ਕਿੱਥੋਂ ਡਿਗਰੀ ਲੈ ਆਉਂਦਾ ਉਹ, ਸਮਝ ਤੋਂ ਬਾਹਰ। ਲੈ ਕਰਾ ਲਓ ਗੱਲ ਪੰਜਾਬੀਆਂ ਦੇ ਨਾਲ, ਯੂਪੀ ਬਿਹਾਰ ਦੇ IAS ਅਫਸਰ IPS ਨੂੰ ਬਿਠਾ ਕੇ ਦੇਖ ਲਓ, ਪਤਾ ਲੱਗ ਜੂ ਵੀ ਕਿੰਨੀ ਕੁ ਐਜੂਕੇਸ਼ਨ ਹੈ ਉਹਨਾਂ ਦੀ। ਸਾਨੂੰ ਤਾਂ UPSC ਦੀ ਜਿਹੜੀ ਉਹ ਐਗਜ਼ਾਮ ਹੋ ਰਿਹਾ ਉਹਦੇ ਵਿੱਚ ਸਰੇਆਮ ਤਾਂ ਉਹਦੇ ਵਿੱਚ ਪਟਨੇ ਦੇ ਵਿੱਚ ਬੰਦੇ ਫੜੇ ਗਏ, ਕੰਪਿਊਟਰ ਦੇ ਵਿੱਚ ਸਾਰੇ ਬੰਦੇ ਨਕਲ ਮਾਰ ਕੇ ਪਾਸ ਹੋ ਰਹੇ ਸੀ ਸਾਰੇ। ਤੁਸੀਂ ਜਾਓਗੇ ਕਿੱਥੇ? ਸਾਡੇ ਕਹਿੰਦੇ ਨੇ ਜੀ ਕਿ ਜੀ ਪੰਜਾਬ ਦੇ ਲੋਕ ਤਾਂ ਜੀ ਟਰੱਕ ਹੀ ਚਲਾਉਣੇ ਨੇ, ਇਹਨਾਂ ਨੇ ਤਾਂ ਆਹੀ ਕਰਨਾ। ਪੰਜਾਬ ਦੇ ਲੋਕ ਤਾਂ ਸਾਰਾ ਕੁਛ ਕਰਨ ਜਾਣਦੇ ਨੇ ਐਜੂਕੇਸ਼ਨ ਦੇ ਮੁਕਾਬਲੇ 'ਚ, ਜਿਹੜੇ ਮਰਜ਼ੀ ਬੰਦੇ ਨੂੰ ਬਿਠਾਓ। ਲੈ ਮੈਨੂੰ ਬੰਦੇ ਦਿਓ 100, ਮੈਂ ਕੱਢ ਕੇ ਦਿੰਦਾ ਪਿੰਡਾਂ 'ਚੋਂ ਮੁੰਡਾ, ਲੈ ਬਿਠਾਓ ਦਿੱਲੀ ਵਾਲਿਆਂ ਨਾਲ। ਤੁਹਾਨੂੰ ਕਹਿ ਦਈਏ ਵੀ ਕੀ ਨਹੀਂ ਹੁੰਦਾ ਇਹਨਾਂ ਨੂੰ। ਅਮਰੀਕਾ ਤੋਂ ਡਿਪੋਰਟੇਸ਼ਨ ਹੋਣ ਤੋਂ ਬਾਅਦ ਲੱਗਦਾ ਹੈ ਕਿ ਜਿਹੜੇ ਨੌਜਵਾਨ ਨਿਰਾਸ਼ਾ ਦੇ ਆਲਮ ਦੇ ਵਿੱਚ ਹੈ, ਉਹਨਾਂ ਦੇ ਕੋਲੇ ਹੁਣ ਵਿਦੇਸ਼ ਤੋਂ ਇਲਾਵਾ ਕੋਈ ਰਾਹ ਬਚਦਾ ਆ, ਉਹ ਰਸਤੇ ਨੂੰ ਅਪਣਾ ਸਕਦੇ ਆ। ਸਰਕਾਰ ਕੋਲੇ ਰਸਤਾ ਹੈ ਇਹਦਾ, ਮੁੜ ਵਸੇਬਾ। ਸਰਕਾਰ ਨੌਕਰੀ ਦੇਵੇ ਇਹਨਾਂ ਨੂੰ। ਠੱਗੀ ਹੋਈ ਹੈ, ਲੁੱਟੇ ਹੋਏ ਨੇ ਲੋਕ। ਐਦੋਂ ਵੱਡਾ ਕੋਈ ਸ਼ਰਮਨਾਕ ਕਾਰਾ ਨਹੀਂ ਹੈ। ਸਰਕਾਰ ਇਹਨਾਂ ਦੀ ਬਾਂਹ ਫੜੇ, ਸਰਕਾਰ ਨੌਕਰੀ ਦੇਵੇ ਇਹਨਾਂ ਨੂੰ ਵੀ ਯਾਰ ਤੁਹਾਡਾ ਭਵਿੱਖ ਖਤਰੇ ਜੀ, ਤੁਹਾਡਾ ਸਾਰਾ ਕੁਝ ਵਿਕ ਗਿਆ, ਤੁਹਾਡੇ ਕੋਲ ਕੁਛ ਹੈ ਨਹੀਂ, ਤੁਸੀਂ ਬਾਹਰ ਜਾਣ ਦੀ ਤੁਹਾਨੂੰ ਲੋੜ ਨਹੀਂ। ਮੈਂ ਭਗਵੰਤ ਮਾਨ ਤਾਂ ਕਹਿੰਦਾ ਹੁਣ ਬਾਹਰ ਤੋਂ ਲੋਕ ਉਰੇ ਇੰਡੀਆ 'ਚ ਆਇਆ ਕਰਨਗੇ। ਹੋ ਸਕੇ ਟਰੰਪ ਨੇ ਮੈਨੂੰ ਲੱਗਦਾ ਇਸੇ ਕਰਕੇ ਭੇਜੇ ਹੁਣ ਵੀ ਭਗਵੰਤ ਮਾਨ ਦੀ ਸਰਕਾਰ ਜਿਹੜੀ ਸਾਫ਼ ਸੁਥਰੀ, ਜਿਹੜੀ ਕਹਿੰਦੀ ਵੀ ਬਾਹਰੋਂ ਉਰੇ ਨੌਕਰੀ ਕਰਨਾ, ਇਹਨੂੰ ਖਬਰ ਹੈ ਇਸੇ ਕਰਕੇ ਭੇਜੇ ਹੁਣ ਵੀ ਨੌਕਰੀ ਦੇ ਦੂਗਾ ਇਹ। ਘਰ ਤਾਂ ਇਹ ਵੀ ਹੋ ਸਕਦਾ ਨਾ। ਸਰਕਾਰ ਕੋਲ ਹੀ ਭਰਪਾਈ ਹੁੰਦੀ ਹੈ। ਸਰਕਾਰ ਹੀ ਜਦੋਂ ਕੋਈ ਆਫਤਾਂ ਆ ਜਾਣ, ਕੋਈ ਇੱਦਾਂ ਦੀ ਪ੍ਰੋਬਲਮ ਆ ਜੇ, ਸਰਕਾਰ ਉਹਦੀ ਭਰਪਾਈ ਕਰਦੀ ਹੈ। ਕਰੋਨਾ ਆ ਗਿਆ ਸੀ, ਸਾਡਾ ਨਰਿੰਦਰ ਮੋਦੀ ਜੀ ਨੇ ਆਪਦਾ ਅਕਾਊਂਟ ਖੋਲ੍ਹ ਦਿੱਤਾ, ਲੋਕਾਂ ਦਾ ਅਰਬਾਂ ਰੁਪਈਆ ਹੀ ਨਹੀਂ ਪਤਾ ਉਹ ਕਿੰਨੇ ਕੁ ਹਜ਼ਾਰ ਕਰੋੜ ਰੁਪਈਆ ਉਹਦੇ ਇਕੱਲੇ ਅਕਾਊਂਟ 'ਚ ਪਿਆ, ਉਹਦਾ ਕੋਈ ਹਿਸਾਬ ਕਿਤਾਬ ਨਹੀਂ। ਜਿਹੜਾ ਛੱਲੀਆਂ ਵੇਚਦਾ ਉਹਦੇ ਉੱਤੇ ਬਿਲਕੁਲ ਉਹ ਲਾਇਆ ਪਿਆ, ਤੁਹਾਡੇ ਸਾਹਮਣੇ ਕਹਿੰਦੇ ਪੇਟੀਐਮ ਕਰੋ, ਉਹਦੀ ਸਰਕਾਰ ਕੋਲ ਹਰ ਇਨਫੋਰਮੇਸ਼ਨ ਹੈ ਵੀ ਇਹਦੀ ਇਨਕਮ ਕਿੰਨੀ ਹੈ। ਕਾਰਨ ਇਹ ਸੀਗਾ ਕਿ ਅਮਰੀਕਾ ਕੈਨੇਡਾ ਇੰਗਲੈਂਡ ਜਿਹੜੇ ਬੰਦੇ ਫਸ ਗਏ ਸੀਗੇ, ਜਦੋਂ ਉੱਥੇ ਲੋਕਡਾਊਨ ਲੱਗ ਗਿਆ ਸੀ, ਨੌਕਰੀ ਕੋਈ ਨਹੀਂ ਸੀ। ਹਰੇਕ ਬੰਦਾ ਚਾਹੇ ਉਹਦੇ ਕੋਲ ਡਾਕੂਮੈਂਟ ਹੈ ਸੀ, ਚਾਹੇ ਨਹੀਂ, ਉਹਦੇ ਕੋਲ ਵੀਜ਼ਾ ਹੈਗਾ ਸੀ, ਚਾਹੇ ਨਹੀਂ ਹੈਗਾ ਸੀ, ਚਾਹੇ ਉਹ ਪੱਕਾ ਨਾਗਰਿਕ ਹੈ ਚਾਹੇ ਕੱਚਾ ਨਾਗਰਿਕ ਹੈ, ਉਹਨਾਂ ਦੇ ਅਕਾਊਂਟ 'ਚ ਪੈਸੇ ਸਰਕਾਰ ਨੇ ਪਾਏ ਕਿ ਨਹੀਂ ਪਾਏ? ਸਰਕਾਰ ਨੇ ਸਾਹਮਣੇ ਨਾ ਲੋਕ। ਬਿਲਕੁਲ। ਇੰਡੀਆ ਸਰਕਾਰ ਪੈਸੇ ਲੈਣ ਲੱਗ ਗਈ ਲੋਕਾਂ ਤੋਂ, ਦਿੰਦਾ ਹੀ ਕੁਛ ਨਹੀਂ। ਬਾਹਰਲੀ ਸਰਕਾਰ ਇਸੇ ਕਰਕੇ ਕੁਦਰਤੀ ਆਫਤਾਂ ਦਾ ਭਰਪਾਈ ਕਰਨ ਦੇ ਲਈ, ਬਿਮਾਰੀਆਂ ਤੋਂ, ਹੋਰਾਂ ਤੋਂ, ਜੰਗਾਂ ਤੋਂ, ਇਹੋ ਜਿਹੀਆਂ, ਇਹ ਵੀ ਇੱਕ ਜੰਗੀ ਹੈ ਜਿਹੜੀ ਪ੍ਰਾਈਵੇਟ ਜਿਹੜੀ ਆ ਹੈ ਸਾਡੀ, ਇਸ ਦੀ ਰੁਜ਼ਗਾਰ ਦੀ ਹੈ ਸਾਡੀ, ਇਹ ਵੀ ਤਾਂ ਇੱਕ ਜੰਗੀ ਹੈ। ਪੀੜਤ ਧਿਰਾਂ ਨੂੰ ਇਨਸਾਫ ਉਦੋਂ ਮਿਲਦਾ ਹੁੰਦਾ ਜਦੋਂ ਉਹਨਾਂ ਦੇ ਹੱਕ ਦੇ ਵਿੱਚ ਵਿਰੋਧੀ ਧਿਰਾਂ ਜਾਂ ਪੋਲੀਟੀਕਲ ਤੌਰ 'ਤੇ ਪ੍ਰੈਸ਼ਰ ਬਣੇ। ਕੀ ਲੱਗਦਾ ਕਿ ਪੰਜਾਬ ਦੇ ਜਾਂ ਸੈਂਟਰ ਦੇ ਵਿੱਚ ਜਿਹੜੇ ਵੱਡੇ ਲੀਡਰ ਨੇ, ਉਹਨਾਂ ਦੇ ਵਿੱਚ ਪੰਜਾਬ ਤੋਂ ਜਲੰਧਰ ਤੋਂ ਵਿਧਾਇਕ ਰਹੇ ਨੇ ਪ੍ਰਗਟ ਸਿੰਘ, ਤਾਂ ਉਹਨਾਂ ਦੇ ਨਾਲ MP ਗੁਰਜੀਤ ਔਜਲਾ, ਤਕਰੀਬਨ 2-3 ਲੀਡਰ ਬੋਲੇ ਨੇ। ਨਾ ਅਕਾਲੀ ਦਲ ਦੇ ਲੀਡਰ ਉਹਨਾਂ ਲੋਕਾਂ ਦੀ ਹਮਾਇਤ ਵਿੱਚ ਆਏ ਨੇ ਜਿਨ੍ਹਾਂ ਦੇ ਨਾਲ ਵਧੀਕੀ ਹੋਈ ਹੈ, ਅਤੇ ਨਾ ਹੀ ਦੂਜੀ ਪਾਰਟੀ ਦੀਆਂ ਕੋਈ ਹੋਰ ਧਿਰਾਂ ਇਹਨਾਂ ਦੀ ਹਮਾਇਤ ਵਿੱਚ ਆ ਕੇ ਨਿੱਤਰ ਸਕੀਆਂ। ਕੀ ਲੱਗਦਾ ਕਿ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ ਕਿ ਉਹਨਾਂ ਲੋਕਾਂ ਦੀ ਕੋਈ ਮਜਬੂਰੀ ਹੈ
ਤਾਂ ਜੋ ਜਿਹੜੇ ਲੋਕਾਂ ਦੇ ਨਾਲ ਵਧੀਕੀ ਹੋਈ ਉਹਨਾਂ ਦੀ ਹਮਾਇਤ ਕਰਨ ਵਾਸਤੇ ਤਿਆਰ ਨਹੀਂ? ਕਾਂਗਰਸ ਦੀ 3 ਵਾਰੀ ਸਰਕਾਰ ਰਹਿ ਗਈ, 3 ਵਾਰੀ ਇਹ 4 ਵਾਰੀ ਰਹਿ ਗਏ ਵਿਰੋਧੀ ਧਿਰ ਦੇ ਵਿੱਚ, ਸੈਂਟਰ ਦੇ ਵਿੱਚ ਇਹਨਾਂ ਦੀ 10 ਸਾਲ ਸਰਕਾਰ ਰਹਿ ਗਈ। ਇਹ ਤਾਂ ਐਵੇਂ ਮਰਦੇ ਨੇ। ਜੇ ਇਹ ਸਹੀ ਹੁੰਦੇ, ਜੇ ਇਹ ਨੀਤੀ ਨਹੀਂ ਸਹੀ ਹੁੰਦੀ ਟਰੈਵਲ ਏਜੰਟਾਂ ਵਾਲੀ, ਤਾਂ ਇਹ ਪੰਜਾਬ ਦੇ ਲੋਕਾਂ ਨਾਲ ਇਹੋ ਜਿਹੇ ਦਿਖਾਂਤ ਨਹੀਂ ਸੀ ਵਾਪਰਨੇ। ਇਹ ਤਾਂ ਐਵੇਂ ਹੀ ਕਹਿੰਦੇ ਨੇ ਕਿ ਰਾਜਨੀਤੀ ਕਰਦੇ ਨੇ। ਜੇ ਵਿਰੋਧੀ ਧਿਰ ਹੁੰਦੀ ਇਸ ਗੱਲ ਦੀ ਤਾਂ ਇਹੋ ਜਿਹੇ ਪ੍ਰੋਬਲਮ ਤਾਂ ਸਾਡੇ ਇੱਦਾਂ ਦੀਆਂ ਦੁਕਾਨਾਂ ਖੁੱਲ੍ਹ ਜਾਂਦੀਆਂ ਸਾਡੇ ਅਨਲੀਗਲ। 10-10 ਪੜ੍ਹੇ ਹੋਏ ਸਾਡੇ ਦੁਕਾਨਾਂ ਖੋਲ੍ਹ ਕੇ ਬਹਿ ਜਾਣ ਪਿੰਡਾਂ 'ਚ ਵੀ, ਠੱਗੀ ਅਰਬਾਂ ਕਰੋੜਾਂ ਦੀ ਮਾਰ ਕੇ ਬੈਠ ਗਏ, ਇਹ ਠੱਗੀਆਂ ਮਾਰ ਜਾਂਦੇ। ਸਾਰੀਆਂ ਤਰ੍ਹਾਂ ਦੀ ਮਿਲੀ ਭੁਗਤ ਸਾਰੀਆਂ ਸਰਕਾਰਾਂ ਨੂੰ ਪੈਸੇ ਦਿੰਦੇ ਨੇ ਟਰੈਵਲ ਏਜੰਟ ਮੋਟੇ, ਸਾਰੀਆਂ ਪਾਰਟੀਆਂ ਨੂੰ ਦਿੰਦੇ ਨੇ, ਕੋਈ ਕਾਰਵਾਈ ਨਹੀਂ ਇਹਨਾਂ ਦੇ ਉੱਤੇ, ਹੱਥ ਰੰਗੇ ਗਏ ਨੇ। ਇਹਨਾਂ ਦੀ ਬੰਦੇ ਨੇ ਉਹ ਸਰਕਾਰਾਂ ਦੀ, ਚਾਹੇ ਵਿਰੋਧੀ ਧਿਰ ਹੋਵੇ ਚਾਹੇ ਮੌਕੇ ਦੀ ਸਰਕਾਰ ਹੋਵੇ। ਆਹ ਸਰਕਾਰ ਦੇ ਵਿੱਚ ਤਾਂ ਕੋਈ ਟਰੈਵਲ ਏਜੰਟ ਫੜੀ ਨਹੀਂ ਗਿਆ, ਜੇ ਫੜਿਆ ਗਿਆ ਤਾਂ ਮੈਨੂੰ ਦੱਸ ਦਿਓ। ਆਹ ਤਾਂ ਉਹੀ ਹੱਥ ਰੰਗ ਲਿਆ ਆਹ ਸਰਕਾਰ ਨੇ, ਤਾਂ ਭਗਵੰਤ ਮਾਨ ਵਾਲੀ ਨੇ ਤਾਂ ਕੋਈ ਅਫਸਰ ਨਹੀਂ ਫੜਿਆ ਗਿਆ, ਕੋਈ ਲੀਡਰ ਨਹੀਂ ਫੜਿਆ ਗਿਆ, ਕੋਈ ਟਰੈਵਲ ਏਜੰਟ ਨਹੀਂ ਫੜਿਆ ਗਿਆ, ਨਾ ਫੜਿਆ ਨਾ ਫੜ ਹੋਣਾ। ਹੁਣ 1.5 ਸਾਲ 'ਚ ਕਿਹੜਾ ਕਿਹਨੂੰ ਫੜ ਲੈਣਗੇ ਇਹ ਤਾਂ ਮੌਜ ਮਸਤੀਆਂ ਕਰਨ ਵਾਲੇ ਲੋਕ ਸੀਗੇ। ਇਹਨਾਂ ਨੇ ਪੰਜਾਬ ਦਾ ਦਰਦ ਕਿਸੇ ਨੂੰ ਹੈ ਨਹੀਂ। ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ, ਮੀਡੀਆ ਦੇ ਜ਼ਰੀਏ ਸਭਰਾਵਾਂ ਸਾਹਿਬ ਤੁਹਾਡਾ ਬੜਾ ਧੰਨਵਾਦ ਹੈ। ਤੁਸੀਂ ਇਸ ਮੁੱਦੇ ਨੂੰ, ਇਸ ਇਸ਼ੂ ਨੂੰ ਸੰਜੀਦਗੀ ਨਾਲ ਚੱਕਿਆ। ਤੁਹਾਡੇ ਅੰਦਰ ਚੀਜ਼ ਸੀਗੀ ਇਸ TV ਚੈਨਲ ਦੇ, ਤੁਹਾਡੇ ਆਪਦੀ ਵੀ ਨਿੱਜੀ ਵੀ ਸੀ, ਸਾਡੀ ਵੀ ਸੀ। ਸਾਨੂੰ ਦੇਖਣ ਤੇ ਸੁਣਨ ਵਾਲਿਆਂ ਨੂੰ ਆਪ ਪੜਚੋਲ ਕਰਨੀ ਪੈਣੀ ਹੈ। ਉਹ ਅਸੀਂ ਕਿੱਧਰ ਚਲੇ ਗਏ ਹਾਂ, ਇਹਨੂੰ ਬਚਾਉਣਾ ਕਿਵੇਂ ਆ? ਸਾਨੂੰ ਬਚਾਉਣਾ ਕਿਵੇਂ? ਕਿਸਾਨੀ ਸੀ, ਕਿਸਾਨੀ ਵਿਕ ਕੇ ਉਹ ਗਾਹਾਂ ਬੈਂਕ ਦੇ ਖਾਤੇ ਚੜ੍ਹ ਗਈ, ਜਾਂ ਕਿਸੇ ਲਾਲੇ ਨੇ ਲੈ ਲਈ, ਕਿਸੇ ਨੇ। ਕਿਸਾਨੀ ਵਿਕ ਕੇ ਜਵਾਨੀ ਚਲੀ ਗਈ, ਹੁਣ ਜਵਾਨੀ ਵੀ ਖਤਰੇ 'ਚ ਚਲੀ ਗਈ, ਕਿਸਾਨੀ ਤੇ ਜਵਾਨੀ ਤਾਂ ਮਰੀ ਗਈ। ਪੰਜਾਬ ਕਿੱਥੇ ਰਹੂਗਾ? ਸਾਨੂੰ ਤਾਂ ਇਹਦੇ 'ਤੇ ਪੜਚੋਲ ਕਰਨ ਦੀ ਲੋੜ ਹੈ। ਸਰਕਾਰ ਦੇ ਖਿਲਾਫ ਇੱਕ ਝੰਡਾ ਬੁਲੰਦ ਕਰਨ ਦੀ ਜ਼ਰੂਰਤ ਹੈਗੀ ਹੈ। ਤੁਸੀਂ ਬਾਹਰ ਕਿਉਂ ਚਲੇ ਜਾਂਦੇ ਹੋ ਜੀ? ਤੁਹਾਨੂੰ ਢੰਗ ਤਰੀਕੇ ਐਂ ਨਹੀਂ ਅਪਣਾਉਣੇ ਚਾਹੀਦੇ। ਜਿਵੇਂ ਸਰਕਾਰ ਦੇ ਕੋਲ ਢੰਗ ਤਰੀਕੇ, ਤੁਹਾਡੇ ਕੋਲ ਢੰਗ ਤਰੀਕੇ ਸਿੱਧੇ ਨੇ। ਤੁਸੀਂ ਸਾਰਾ ਦਿਨ ਰਿਸ਼ਵਤਾਂ ਲੈਂਦੇ ਰਹਿੰਦੇ ਹੋ ਸਾਰਾ ਦਿਨ। ਮੈਂ ਸਰਕਾਰ ਨੂੰ ਕਹਿੰਦਾ, ਵਿੱਚ ਅਫਸਰਾਂ ਨੂੰ, ਵਿੱਚ ਲੀਡਰਾਂ ਨੂੰ, ਤੁਹਾਡੇ ਢੰਗ ਤਰੀਕੇ ਸਿੱਧੇ ਨੇ। ਜੇ ਤੁਸੀਂ ਤਾਂ ਆਪ ਜਿਹੇ ਉਹ ਮੁੰਡੇ ਚਲੇ ਗਏ ਬਾਹਰ, ਤੁਹਾਡੇ ਤਾਂ ਢੰਗ ਤਰੀਕੇ ਆਹੀ ਨੇ ਨਾ, ਠੱਗੀਆਂ ਮਾਰਨ ਵਾਲੇ। ਊਂ ਤਨਖਾਹ ਕਿੰਨੀ ਕੁ ਕਿਸੇ ਦੀ MLA MP ਦੀ, ਕਿਸੇ IAS ਅਫਸਰ ਦੀ ਕਿੰਨੀ ਕੁ? 1.5 ਲੱਖ 2 ਲੱਖ ਸਾਰੇ ਖਰਚੇ ਖੁਰਚੇ ਪਾ ਕੇ। ਆ ਜਿਹੜੇ ਠੱਗੀਆਂ ਕਰੋੜਾਂ ਦੀਆਂ ਮਾਰ ਰਹੇ ਨੇ, ਆ ਮੋਹਾਲੀ ਦੇ ਵਿੱਚ, ਆ ਸਾਰਾ ਜਲੰਧਰ ਦੇ ਜਿੰਨੇ ਵੀ ਅਰਬਨ ਸਟੇਟ ਨੇ ਸਾਰੀਆਂ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਇਹ ਪਟਿਆਲਾ, ਸਾਰਾ ਇਹਨਾਂ ਦੇ ਦੇਖ ਲਓ, ਸਾਰੇ ਅਫਸਰਾਂ ਦੀਆਂ ਜਾਇਦਾਦਾਂ ਇੱਥੇ ਹੀ ਪਈਆਂ ਨੇ। ਬਿਲਕੁਲ, ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਭੱਖ ਦੇ ਮੁੱਦੇ ਉੱਪਰ ਗੱਲਬਾਤ ਕਰਨ ਦਾ ਯਤਨ ਕੀਤਾ ਹੈ। ਤਾਂ ਇਸੇ ਮਾਮਲੇ ਦੇ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਅਮਰੀਕਾ ਦੀ ਧਰਤੀ 'ਤੇ ਕੁਝ ਸੁਪਨਿਆਂ ਨੂੰ ਲੈ ਕੇ ਆਪਣੀਆਂ ਜਾਨਾਂ ਜੋਖਮ ਦੇ ਵਿੱਚ ਪਾ ਕੇ ਤੇ ਆਪਣੀਆਂ ਜਾਇਦਾਦਾਂ ਨੂੰ ਦਾਅ ਦੇ ਉੱਪਰ ਲਗਾ ਕੇ ਗਏ ਹੋਏ ਨੌਜਵਾਨ ਤੇ ਮੁਟਿਆਰਾਂ ਡਿਪੋਰਟ ਹੋਏ ਨੇ। ਆਖਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਏਅਰਪੋਰਟ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ? ਉੱਥੇ ਹੀ ਪੰਜਾਬ ਦੇ ਬਾਬਤ ਜਿਹੜਾ ਇੱਕ ਨੈਰੇਟਿਵ ਸਿਰਜਿਆ ਗਿਆ ਹੈ, ਇਸੇ ਦੇ ਬਾਬਤ ਗੋਪਾਲ ਸਿੰਘ ਝਾੜੂ ਹੋਣਾ ਨੇ ਖਦਸ਼ੇ ਵੀ ਪ੍ਰਗਟਾਏ ਨੇ। ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ तमाम ਸਾਰੇ ਪੱਖਦੇ ਹੋਏ ਮਸਲਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋ ਸਕੀਏ। ਧੰਨਵਾਦ।